ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ। ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਸੱਜਰੇ ਪੰਜਾਬੀ ਅਦਬ ਦੇ ਸਿਰ ਕਢਵੇਂ ਨਾਵਲ ਨਿਗਾਰ ਜ਼ਾਹਿਦ ਹਸਨ ਹੋਰਾਂ ਦੀ ਨਵੀਂ ਤਖਲੀਕ ਕਹਾਣੀ ਇੱਕ ਮਾਂ ਦੀ ਦਾ ਮੁੱਖ ਵਿਖਾਲੀ ਇਕੱਠ ਪੰਜਾਬ ਹਾਊਸ ਵਿੱਚ ਹੋਇਆ, ਜਿਹਦੇ ਵਿੱਚ ਪੰਜਾਬੀ ਅਦਬ ਤੇ ਬੋਲੀ ਦੀਆਂ ਤਹਿਰੀਕਾਂ ਨਾਲ ਜੁੜੇ ਅਜੋਕੇ ਵੇਲੇ ਦੇ ਵੱਡੇ ਨਾਵਾਂ ਰਲਤ ਕੀਤੀ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਜ਼ਾਹਿਦ ਹਸਨ ਦੇ ਅਦਬੀ ਰੰਗਾਂ ਨੂੰ ਸਰਾਂਦਿਆਂ ਕਹਾਣੀ ਇੱਕ ਮਾਂ ਦੀ ਨੂੰ ਨਾਵਲ ਨਗਾਰੀ ਦੀ ਨਵੀਂ ਸਵੇਰ ਕਰਾਰ ਦਿੱਤਾ। ਮੈਂ ਅਗਰ ਜ਼ਾਹਿਦ ਹਸਨ ਸਾਹਿਬ ਦੀ ਇਸ ਕਿਤਾਬ ਬਾਰੇ ਸੋਚਾਂ ਜਾਂ ਗੱਲ ਕਰਾਂ ਤੇ ਦੁਨੀਆ ਦੇ ਵਿੱਚ ਹਾਲੇ ਤੱਕ ਅਰਬਹਾ ਮਾਵਾਂ ਆਈਆਂ ਔਰ ਚਲੀਆਂ ਗਈਆਂ, ਲੇਕਿਨ ਅਦਬ ਦੇ ਵਿੱਚ ਸਾਨੂੰ ਇੱਕ ਮੈਕਸਿਮ ਗੋਰਕੀ ਦੀ ਮਾਂ ਜ਼ਿੰਦਾ ਲੱਭਦੀ ਹੈ ਤੇ ਦੂਜੀ ਮੈਂ ਸਮਝਣਾ ਕਿ ਇਹਨਾਂ ਨੇ ਇਹ ਮਾਂ ਅਮਰ ਕਰ ਦਿੱਤੀ। ਤੇ ਸ਼ਾਇਦ ਮੁਮਕਿਨ ਹੈ ਮੇਰਾ ਖਿਆਲ ਗਲਤ ਹੋਵੇ, ਅਗਰ ਇਹ ਕਿਤਾਬ ਕਿਸੇ ਹੋਰ ਜ਼ਬਾਨ 'ਚ ਲਿਖੀ ਜਾਂਦੀ, ਅੰਗਰੇਜ਼ੀ 'ਚ ਲਿਖੀ ਜਾਂਦੀ, ਰੂਸੀ ਜ਼ਬਾਨ 'ਚ ਲਿਖੀ ਜਾਂਦੀ, ਫਰੈਂਚ 'ਚ ਲਿਖੀ ਜਾਂਦੀ, ਤੇ ਸ਼ਾਇਦ ਇਹਦਾ ਮੁਕਾਮ ਬਹੁਤ ਬੁਲੰਦ ਹੁੰਦਾ। ਬਦਕਿਸਮਤੀ ਕਿ ਸਾਡੀ ਪੰਜਾਬੀ ਜ਼ੁਬਾਨ ਸਾਡੇ ਲੋਕਾਂ ਦੇ ਕੰਡ ਕਰਨ ਪਾਰੋਂ ਅੱਜ ਉਸ ਮੁਕਾਮ 'ਤੇ ਨਹੀਂ ਜਿੱਡੀ ਵੱਡੀ ਇਹ ਜ਼ੁਬਾਨ ਹੈ, ਜਾਂ ਜਿੱਡੀ ਵੱਡੀ ਇਹਦੀ ਸਕਾਫਤ ਹੈ, ਰਹਿਤਲ ਹੈ, ਜਾਂ ਜਿੱਡਾ ਵੱਡਾ ਇਹਦਾ ਪਿਛੋਕੜ ਹੈ। ਅਗਰ ਤੁਸੀਂ ਇਹ ਨਾਵਲ ਪੜ੍ਹੋਗੇ ਤੇ ਇਸ ਦੇ ਵਿੱਚ ਇੱਕ ਮਾਂ ਦੀ ਤਸਵੀਰ ਜਿਹੜੀ ਹੈ ਉਹ ਖੁਦ ਬਖੁਦ ਬਣ ਜਾਏਗੀ ਔਰ ਨਜ਼ਰ ਆਏਗੀ ਕਿ ਕਿਵੇਂ ਮਾਂ ਦੀ ਜਿਹੜੀ ਲਫ਼ਜ਼ ਨੇ ਉਹ ਕਿਵੇਂ ਇੱਕ ਪੁੱਤਰ ਦੇ ਉਹਦੇ ਵਿੱਚ ਖੂਨ ਦੇ ਵਿੱਚ ਰਚ ਮਸ ਗਏ ਹਨ। ਔਰ ਮਾਂ ਦੀ ਜਿਹੜੀ ਸ਼ਬਦਾਵਲੀ ਹੈ ਨਾ, ਮੇਰਾ ਖਿਆਲ ਹੈ ਕਿ ਉਹਨਾਂ ਸ਼ਬਦਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਜ਼ਾਹਿਦ ਹਸਨ ਨੇ ਕਾੜ ਕੇ ਨਾ ਇੱਕ ਤਰਤੀਬ ਦਿੱਤੀ ਹੋਈ ਹੈ। ਇਹਨਾਂ ਦੇ ਨਾਵਲ ਦੇ ਵਿੱਚ ਹਰ ਥਾਂ ਦੇ ਉੱਤੇ ਜਿਹੜੀ ਹੈ ਉਹ ਮਾँ ही माँ नज़र आती है। जितनी माँ मतलब मुझे बहुत सारी सबकी माँ अपने औलाद के लिए, अपने बच्चों के लिए ज़िंदगी वक्फ़ करती हैं और उनके लिए कुर्बानियाँ देती हैं, लेकिन कुछ माएँ जब से उनका एक मुझे रूप और एक रोब दबदबा और एक किरदार नज़र आता था कि मुझे बड़ा फ़ख्र होता था कि ਜ਼ਾਹਿਦ उनका बेटा है। ਜ਼ਾਹਿਦ ਹਸਨ ਉਹ ਰਾਈਟਰ ਨੇ ਜੋ ਇਹ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦੀ ਡਿਕਸ਼ਨ ਵਿੱਚੋਂ ਉਹ ਗੁਰਬਤ ਦਾ ਲਫ਼ਜ਼ ਮਿਟ ਜਾਏ, ਕਿ ਉਹ ਧਰਤੀ ਦੇ ਨੇੜੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜ਼ੁਬਾਨ ਦੇ ਨੇੜੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਇੱਕ ਜੁੜਤ ਹੈ ਜੋ ਸਾਡੇ ਨਾਲ ਜੁੜੀ ਹੋਈ ਹੈ। ਔਰ ਦੂਜੀ ਗੱਲ ਨਾਵਲ ਦੇ ਹਵਾਲੇ ਨਾਲ ਕਰਨ ਲੱਗਾਂਗਾ ਕਿ ਸਿੰਧ ਦੇ ਵਿੱਚੋਂ ਵੀ ਆਵਾਜ਼ ਆ ਰਹੀ ਹੈ ਕਿ ਜੋ ਸਿੰਧ ਦੇ ਅਦੀਬ ਨੇ कि ये जो कहानी एक माँ की एक नावल ਜ਼ਾਹਿਦ ਹਸਨ का लिखा हुआ है, तो इस माँ की आवाज़ पंजाब की लीकां लंघ के सिंध के नेड़े जा रही ने। वो कह रहे हैं कि असी भी ये नावल पढ़ना चाहते हैं, तो तुसी ये कोशिश करो कि इस नावल नूं सिंधी विच भी तर्जमा करो तो साढ़े कोल भी इस माँ की आवाज़ पहुँच सके। ਰਲਤੀਆਂ ਦਾ ਆਖਣਾ ਸੀ ਕਿ ਕਹਾਣੀ ਇੱਕ ਮਾਂ ਦੀ ਨੂੰ ਪਰਖ ਦੇ ਮਿਆਰ ਉੱਤੇ ਵੇਖੀਏ ਤੇ ਇਹ ਵੱਡਾ ਨਾਵਲ ਹੈ ਜਿਹਦੇ ਵਿੱਚ ਲਿਖਾਰੀ ਨੇ ਹਰ ਉਹ ਸ਼ਰਤ ਪੂਰੀ ਕੀਤੀ ਹੈ ਜਿਹੜੀ ਕਿਸੇ ਵੀ ਨਾਵਲ ਨੂੰ ਅਨਮੁੱਲਾ ਬਣਾ ਦਿੰਦੀ ਹੈ। ਉਸੇ ਤਰ੍ਹਾਂ ਅਸੀਂ ਮਾਂ ਦੇ ਬਾਰੇ 'ਚ ਗੱਲ ਕਰਦੇ ਹਾਂ, ਲਿਖਦੇ ਹਾਂ, ਪੜ੍ਹਦੇ ਹਾਂ, ਸਤੀਅਤ ਦਾ ਸ਼ਿਕਾਰ ਹੋ ਜਾਂਦੇ ਹਾਂ। ਉਹਦੀ ਵਜ੍ਹਾ ਜਿੱਦਾਂ ਨਤੀਜਾ ਹੈ ਕਿ ਇਸ ਪੂਰੀ ਮਜਲਿਸ ਵਿੱਚ ਹੁਣ ਤੱਕ ਸਿਰਫ ਇੱਕ ਕਿਤਾਬ ਦਾ ਜ਼ਿਕਰ ਹੋਇਆ ਹੈ ਮਾਂ ਦੇ ਬਾਰੇ 'ਚ, ਉਹ ਮਾਂ ਹੀ ਹੈ ਗੋਰਕੀ ਦੀ। ਔਰ ਉਹ ਅਜ਼ੀਮ ਨਾਵਲ ਹੈ, ਵੱਡਾ ਨਾਵਲ ਹੈ ਇਸ ਵਜ੍ਹਾ ਨਾਲ ਕਿ ਉਹ ਗੋਰਕੀ ਦੀ ਮਾਂ ਦੀ ਕਹਾਣੀ ਨਹੀਂ ਹੈ, ਉਹ ਇੱਕ ਯੂਨੀਵਰਸਲ ਮਾਂ ਦੀ ਕਹਾਣੀ ਹੈ, ਇੱਕ ਆਫਾਕੀ ਮਾਂ ਦੀ ਕਹਾਣੀ ਹੈ। ਉਹ ਕਿਸੇ ਰੂਸੀ ਮਾਂ ਦੀ ਕਹਾਣੀ ਵੀ ਨਹੀਂ ਹੈ। ਜਿਹੜਾ ਬੰਦਾ ਕਹਿੰਦਾ ਹੈ ਕਿ ਇਹ ਕੋਈ ਸ਼ਾਇਦ ਪੰਜਾਬ ਦੀ ਮਾਂ ਹੈ, ਅਤੇ ਮੈਂ ਸਮਝਦਾ ਜਾਂ ਇਹ ਪਾਕਿਸਤਾਨ ਦੀ ਮਾਂ ਹੈ ਜਾਂ ਇਹ ਕੋਈ ਬਲੋਚੀ ਜਾਂ ਸਿੰਧੀ ਜਾਂ ਪੰਜਾਬੀ ਮਾਂ ਹੈ, ਅਤੇ ਮੈਂ ਸਮਝਦਾ ਕਿ ਸਾਡਾ ਜ਼ਿਹਨ ਥੋੜ੍ਹਾ ਮਹਿਦੂਦ ਹੈ ਫਿਰ, ਕਿਉਂਕਿ ਅਦਬ ਦੀ ਨਾ ਤਾਂ ਕੋਈ ਮਜ਼ਹਬ ਹੁੰਦਾ ਅਤੇ ਅਦਬ ਦੀ ਨਾ ਕੋਈ ਜ਼ੁਬਾਨ ਹੁੰਦੀ ਹੈ। ਮੇਰੀ ਖਾਹਿਸ਼ ਸੀ, ਮੇਰਾ ਇੱਕ ਸੁਪਨਾ ਸੀ ਕਿ ਇੰਝ ਹੋਵੇ ਕਿ ਜ਼ਾਹਿਦ ਇੱਕ ਪੁੱਤਰ ਦੀ ਹਸੀਅਤ ਨਾਲ ਨਹੀਂ,
ਇੱਕ ਗੈਰ ਜਾਨਬਦਾਰ ਹਸਤੀ ਵੀ ਹੋਵੇ ਔਰ ਪੁੱਤਰ ਵੀ ਹੋਵੇ ਔਰ ਔਰ ਇਹ ਕਮਾਲ ਕੀਤਾ ਜ਼ਾਹਿਦ ਹਸਨ ਨੇ ਕਿ ਵੱਡਾ ਲਿਖਾਰੀ ਹੋਣ ਦਾ ਸਬੂਤ ਇੱਥੇ ਉਹਨੇ ਦਿੱਤਾ ਹੈ ਕਿ ਉਹਨੇ ਇਹ ਦੋਵੇਂ ਚੀਜ਼ਾਂ ਬਰਕਰਾਰ ਰੱਖੀਆਂ ਨੇ। ਉਹਨੇ ਬਿਲਕੁਲ ਇਸ ਤਰ੍ਹਾਂ ਜਾਨਬਦਾਰ ਵੀ ਨਹੀਂ ਹੋਇਆ ਕਿ ਬੈਠ ਕੇ ਮਾਂ ਦੇ ਵੈਣ ਵੀ ਨਹੀਂ ਕੀਤੇ ਔਰ ਮਾਂ ਨੂੰ ਭੁੱਲਿਆ ਵੀ ਨਹੀਂ ਕਿੱਥੇ। मैं समझना कि ये नावल एक अच्छा नावल है और चूंकि इस नावल जिस माँ की कहानी है मैं उस माँ की शफकत तो भी इस्तेफादा किया है। मेरी मुराद वो माँ ज़ाहिद हसन की माँ सी जिन्हों इन्हां तखयल च लैके इस नावल तखलीक किया और मैं अल्लाह ताला उन्होंने करवड़ करवड़ जन्नत दे। मैं चूँकि उन्हां नाल काफ़ी अरसा मेरा लगाव रहा और मैं उन्हां दी दुआवां तो इस्तेफादा करता रहा। मैं समझना कि माँ तो सारियां चंगियां होंदियां ने लेकिन वो एक ऐसी माँ सी जिस अपने बच्चों नूं बेवगी दे दौरान पालिया पढ़ाया इलम दिता और इस काबिल बनाया कि वो इस नावल के खालक बन सकन। मां दे बारे या फिक्शन दे बारे या कहानी दे बारे मैं इस गल ते 100% मुतफिक हाँ कि ये अगर तुसी जज्बात विच लिखदे हो तो तुसी कदे कामयाब फिक्शन राइटर नहीं। तुहानू वो जज्बात छड्डणे पैंदे ने। हुण इहने की कीती है तकनीक, ये गल करदा है फिर अगली गल विच पा दिंदा है। इहदी तुसी तकनीक अगर नावल लिखण दी वेखो ना तो वो तुहानू छोहां मुख्तलिफ दिंदा पिया तो फिर कई बारी दो दो तीन तीन बारी वही गल करदा लेकिन हर बारी उन्होंने नवे रूप में करदा है। हुण माँ तो तुहाडी भी माँ है मेरी भी माँ है हर एक दी माँ है लेकिन उस माँ नूं होर रूप दे देना एक ते वो उस जिंदगी दा रूप है जिहड़ा उहदा सच्ची मुची दा रूप है ते फिर एक रूप है कि उस तों अगे लैके जाना कि माँ ने उस घर दी माँ नहीं रहना उस धरती दी माँ बन जाना है। ਨਾਵਲ ਨਿਗਾਰ ਜ਼ਾਹਿਦ ਹਸਨ ਹੋਰਾਂ ਦਾ ਕਹਿਣਾ ਸੀ ਕਿ ਉਹਨਾਂ ਇਹ ਕਹਾਣੀ ਲਿਖਦਿਆਂ ਆਪਣੀ ਹਯਾਤੀ ਦੇ ਤਜਰਬੇ ਤੇ ਪੰਜਾਬੀ ਰਹਿਤਲ ਸਨੇ ਉਹ ਔਕੜਾਂ ਵੀ ਇੱਕ ਥਾਵੇਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਸਾਡੇ ਸਮਾਜ ਦਾ ਹੁਸਨ ਹੋਣ ਦੇ ਨਾਲ ਨਾਲ ਇਹਨੂੰ ਦਾਗਦਾਰ ਵੀ ਕਰਦੀਆਂ ਨੇ। ਲੇਕਿਨ ਜਿਸ ਚੀਜ਼ ਦਾ ਮੈਨੂੰ ਯਕੀਨ ਹੈ ਯਕੀਨੇ ਕਾਮਿਲ ਹੈ ਕਿ ਅਗਰ ਤੁਸੀਂ ਆਪਣੀ ਮਾਂ ਬੋਲੀ ਨੂੰ ਔਰ ਆਪਣੀ ਧਰਤੀ ਨੂੰ ਨਹੀਂ ਭੁੱਲਦੇ धरती और माँ बोली माँ तो बगैर ਉਹਦਾ ਤੁਸੀਂ ਤਸਵਰ ਕਰ ਨਹੀਂ ਸਕਦੇ ਯਾਨੀ ਇੱਕ ਹੀ ਚੀਜ਼ ਹੈ ਨਾ ਤੇ ਇਹ ਚੀਜ਼ ਤੁਹਾਨੂੰ ਅਮਰ ਕਰ ਦਿੰਦੀ ਹੈ। ਮੈਂ WhatsApp ਦਾ ਬਾਕੀ ਸਭ ਦੋਸਤਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਮੇਰੇ ਲਈ ਇੱਕ ਬਹੁਤ ਕੀਮਤੀ ਜਿਹੜੀ ਕਿਤਾਬ ਹੈ ਉਹਦੀ ਤਕਰੀਬ ਰੱਖੀ ਔਰ ਦੋਸਤਾਂ ਨੇ ਬਹੁਤ ਜ਼ਿਆਦਾ ਉਹਨੂੰ ਸਰਾਇਆ। ਪੰਜਾਬ ਹਾਊਸ ਅਦਬੀ ਤੇ ਸਮਾਜੀ ਤਹਿਰੀਕਾਂ ਦਾ ਮਰਕਜ਼ ਹੋਣ ਦੇ ਨਾਲ ਨਾਲ ਜ਼ਾਹਿਦ ਹਸਨ ਹੋਰਾਂ ਜਿਹੇ ਕਹਾਣੀਕਾਰਾਂ ਉੱਤੇ ਮਾਣ ਵੀ ਕਰਦਾ ਹੈ ਜਿਹੜੇ ਪੰਜਾਬੀ ਰਹਿਤਲ ਦੇ ਵਕੀਲ ਬਣ ਕੇ ਇਹਦਾ ਨਾਂ ਉੱਚਾ ਕਰਦੇ ਨੇ। ਕੈਮਰਾ ਟੀਮ ਮੁਹੰਮਦ ਫਾਰੂਕ ਤੇ ਮੁਹੰਮਦ ਸ਼ਹਿਰਯਾਰ ਦੇ ਨਾਲ ਰਿਜ਼ਵਾਨ ਅਸਗਰ ਬੱਟ ਭੁਲੇਖਾ TV ਲਾਹੌਰ।